ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ। ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜਗਮੋਹਨ ਸਿੰਘ ਜੀ, ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੁਰਜੀਤ ਸਿੰਘ ਹੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਜੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਿਸ ਤੋਂ, ਮੱਖਣ ਸਿੰਘ ਮਾਨ ਜੀ ਵਿਸਕੌਨਸਿਨ ਤੋਂ, ਸੁਰਿੰਦਰ ਸਿੰਘ ਕਾਲੋਂ ਰਾਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਜਾਂ ਹੋਰ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਵਧਦੇ ਹਾਂ ਜੀ ਅੱਜ ਦੀਆਂ ਖਬਰਾਂ ਦੇ ਵੱਲ। ਪੰਨੂ ਜੀ, ਸਭ ਤੋਂ ਪਹਿਲੀ ਜਿਹੜੀ ਅੱਜ ਦੀ ਖਬਰ ਆ ਰਹੀ ਹੈ ਕਿ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ। ਜੀ, ਸਿੱਖ ਗੁਰਦੁਆਰਾ ਸੋਧ ਬਿੱਲ 2016 ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰਾਂ ਨੇ ਵੀ ਮਨਜ਼ੂਰ ਜਿਹੜਾ ਜੀ ਉਹ ਕਰਤਾ, ਔਰ ਇਹਦੇ ਤਹਿਤ ਦਾੜੀ, ਕੇਸ ਕੱਟਣ, ਤੰਬਾਕੂ, ਸ਼ਰਾਬ ਦਾ ਇਸਤੇਮਾਲ ਕਰਨ ਵਾਸਤੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਦੌਰਾਨ ਵੋਟ ਨਹੀਂ ਪਾ ਸਕਣਗੇ ਜੀ। ਬਿੱਲ ਜਿਹਨੂੰ ਕਿ ਪਿਛਲੇ ਦਿਨੀ ਸੰਸਦ ਨੇ ਪ੍ਰਵਾਨਗੀ ਦਿੱਤੀ ਸੀ, ਇਹਦੇ ਵਿੱਚ ਸਹਿਜਧਾਰੀਆਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ ਦਿੱਤਾ ਗਿਆ। ਸਿੱਖ ਗੁਰਦੁਆਰਾ ਸੋਧ ਐਕਟ 2016 ਰਾਹੀਂ 91 ਸਾਲ ਪੁਰਾਣੇ ਉਸ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਗਈ ਆ, ਜਿਹਦੇ ਤਹਿਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਇਤਿਹਾਸਕ ਤੇ ਵੱਡੇ ਗੁਰਦੁਆਰਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਵੋਟਾਂ ਪਾ ਕੇ ਜਿਹੜੀ ਆ ਜੀ ਉਹ ਕੀਤੀ ਜਾਂਦੀ ਹੈ। ਸਿੱਖ ਗੁਰਦੁਆਰਾ ਐਕਟ 1925 ਤਹਿਤ ਹਰੇਕ ਸਿੱਖ ਜਿਹਦੀ ਉਮਰ 21 ਸਾਲ ਹੈ ਵੋਟਰ ਬਣ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਾਏ ਕਿ ਨੁਮਾਇੰਦੇ ਜਿਹੜਾ ਜੀ ਉਹ ਚੁਣ ਸਕਦਾ ਹੈ। ਨਵੇਂ ਕਾਨੂੰਨ ਦੇ ਤਹਿਤ ਜਿਹੜੇ ਵਿਅਕਤੀ ਆਪਣੀ ਦਾੜੀ ਤੇ ਸਿਰ ਦੇ ਵਾਲ ਜਿਹੜੇ ਕੱਟਦੇ ਨੇ, ਸ਼ਰਾਬ, ਤੰਬਾਕੂ ਜਾਂ ਹੋਰ ਨਸ਼ਿਆਂ ਦੀ ਵਰਤੋਂ ਕਰਦੇ ਆ, ਉਹ ਵੋਟਰ ਨਹੀਂ ਬਣ ਸਕਦਾ। ਇਸ ਫੈਸਲੇ ਲਈ ਇਹਦੀ ਅਹਿਮੀਅਤ ਇਸ ਕਰਕੇ ਵੀ ਵੱਧ ਜਾਂਦੀ ਆ ਕਿ ਸਿੱਖ ਵਸੋਂ ਵਾਲੇ ਸੂਬੇ ਪੰਜਾਬ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਹ ਹੋਣੀਆਂ ਨੇ। ਹੁਣ ਸਵਾਲਾਂ ਦਾ ਸਵਾਲ ਇਹ ਆ ਕਿ ਇਹ ਕਿਵੇਂ ਪਤਾ ਲਿਆ ਜਾਊਗਾ? ਚਲੋ, ਦਾੜੀ ਜਿਹੜੀ ਆ ਜੀ, ਵਾਲ ਉਹ ਤਾਂ ਦਿਸਦੇ ਨੇ ਕਿ ਕਿਹੜਾ ਬੰਦਾ ਜਿਹੜਾ ਸ਼ਰਾਬ ਦਾ ਇਸਤੇਮਾਲ ਨਹੀਂ ਕਰਦਾ। ਇਹਦੇ ਵਾਸਤੇ ਸਿਰਫ ਇੱਕ ਕਾਲਮ ਦਾ ਸਹਾਰਾ ਹੀ ਮੇਰਾ ਖਿਆਲ ਲਿਆ ਜਾਊਗਾ ਕਿ ਉਹ ਇਸਤੇਮਾਲ ਜਿਹੜਾ ਨਹੀਂ ਕਰਦਾ, ਜਦੋਂ ਕਿ ਜਿਹੜੀ ਰਿਐਲਿਟੀ ਆ ਉਹਦਾ ਇੱਕ ਬਿਲਕੁਲ ਵੱਖਰਾ ਜਿਹੜਾ ਜੀ ਉਹ ਪੱਖ ਹੈ। ਇਹਦਾ ਜਿਹੜਾ ਥੋੜਾ ਵਿਰੋਧ ਵੀ ਹੋ ਰਿਹਾ ਜਿਹੜੇ ਸਹਿਜਧਾਰੀ ਸਿੱਖ ਨੇ ਕਿ ਉਹਨਾਂ ਨੂੰ ਲਾਂਭੇ ਜਿਹੜਾ ਜੀ ਉਹ ਕਰ ਦਿੱਤਾ ਗਿਆ। ਪਹਿਲਾਂ ਹੀ ਸੁੰਗੜਦੀ ਜਾ ਰਹੀ ਹੈ ਜਿਹੜੀ ਸਿੱਖ ਕੌਮ, ਉਹਨੂੰ ਹੋਰ ਜਿਹੜਾ ਜੀ ਸੁੰਗੇੜ ਕੇ ਛੋਟਾ ਕਰ ਦਿੱਤਾ ਗਿਆ। ਜੀ ਬਿਲਕੁਲ। ਪੰਨੂ ਜੀ, ਇਹ 'ਚ ਸਿਰਫ ਅੰਮ੍ਰਿਤਧਾਰੀ ਹੁਣ ਜਿਹੜੇ ਵੋਟ ਪਾ ਸਕਣਗੇ? ਉਹ ਨਹੀਂ, ਅੰਮ੍ਰਿਤਧਾਰੀ ਨਹੀਂ ਜੀ। ਜਿਨ੍ਹਾਂ ਨੇ ਦਾੜੀ ਕੇਸ ਰੱਖੇ ਹੋਏ ਨੇ ਉਹ ਵੋਟ ਕਰ ਸਕਦੇ ਆ। ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਹੈ, ਪਰ ਕੱਟੀ ਦਾੜੀ ਵਾਲਾ ਜਿਹੜਾ ਜੀ ਉਹ ਵੋਟ ਨਹੀਂ ਕਰ ਸਕੂਗਾ। ਜੀ, ਧੰਨਵਾਦ ਜੀ। ਤੇ ਅਗਲੀ ਖਬਰ ਜਿਹੜੀ ਆਈ ਹੈ ਜੀ, ਪੰਜਾਬ ਭਰ ਦੇ ਵਿੱਚ ਜੇਲ੍ਹਾਂ ਦੀ ਚੈਕਿੰਗ ਚੱਲ ਰਹੀ ਹੈ। ਐਕਚੁਅਲੀ ਜੀ ਇਹ ਬਹੁਤਾ ਕੁਝ ਜਿਹੜਾ ਜੋ ਕੁਝ ਗੈਂਗਸਟਰ ਦੇ ਬਾਰੇ ਦੇ ਵਿੱਚ ਜਿੰਨੀਆਂ ਰਿਪੋਰਟਸ ਪਿਛਲੇ ਪੂਰੇ ਹਫ਼ਤੇ ਦੇ ਦੌਰਾਨ ਆਪਾਂ ਵੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹੇ ਹਾਂ ਜੀ, ਇਹ ਉਹਨਾਂ ਰਿਪੋਰਟ ਦੇ ਕਰਕੇ ਜਿਹੜੀ ਆ ਜੀ ਇਹ ਚੈਕਿੰਗ ਕੀਤੀ ਗਈ ਆ। ਔਰ ਇਹ ਵੱਖ-ਵੱਖ ਜੇਲ੍ਹਾਂ ਜਿਹੜੀਆਂ ਨੇ ਜੀ, ਜਿਹਦੇ ਵਿੱਚ ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਮੋਗਾ, ਫਰੀਦਕੋਟ, ਮਾਨਸਾ, ਮੁਕਤਸਰ ਸਾਹਿਬ, ਨਾਭਾ, ਪਟਿਆਲਾ, ਇਹ ਸਾਰੀਆਂ ਜਿਹੜੀਆਂ ਜੀ ਜੇਲ੍ਹਾਂ ਸ਼ਾਮਲ ਨੇ, ਜਿਹਦੇ ਵਿੱਚ ਜਿਹੜੀਆਂ ਜੀ ਪੁਲਿਸ ਦੀਆਂ ਵੱਖੋ ਵੱਖਰੀਆਂ ਟੀਮਾਂ ਬਣਾ ਕੇ ਇਹਨਾਂ ਜੇਲ੍ਹਾਂ ਦੀ ਚੈਕਿੰਗ ਜਿਹੜੀ ਕੀਤੀ ਗਈ ਆ, ਜਿੱਥੋਂ ਕਿ ਮੋਬਾਇਲ ਫੋਨ, ਨਸ਼ੇ ਜਿਹੜੇ ਨੇ ਉਹ ਫੜੇ ਗਏ ਨੇ ਵੱਖ-ਵੱਖ ਜੇਲ੍ਹਾਂ ਤੋਂ। ਇਹ ਵੀ ਪਤਾ ਲੱਗਿਆ ਜੀ ਕਿ ਜਿਹੜੇ ਜੇਲ੍ਹ ਅਧਿਕਾਰੀ ਨੇ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਪਹਿਲਾਂ ਨਹੀਂ ਸੀ ਦਿੱਤੀ ਗਈ, ਕਿਉਂਕਿ ਅਕਸਰ ਉਹ ਮਿਲ ਕੇ ਜਿਹੜਾ ਜੀ ਸਾਰਾ ਕੁਝ ਕਰਾਉਂਦੇ ਨੇ ਤੋਂ ਪਹਿਲਾਂ ਜਿਹੜਾ ਜੀ ਉਹ ਦੱਸ ਦਿੰਦੇ ਨੇ ਕਿ ਜਿਹੜੀ ਚੈਕਿੰਗ ਆ ਉਹ ਹੋਣ ਵਾਲੀ ਹੈ। ਇਸ ਕਰਕੇ ਬਿਨਾਂ ਦੱਸੇ ਤੋਂ ਇਹ ਜਿਹੜੀ ਚੈਕਿੰਗ ਸੀ ਉਹ ਕੀਤੀ ਗਈ ਆ, ਔਰ ਵੱਡੀ ਗਿਣਤੀ ਦੇ ਵਿੱਚ ਮੋਬਾਇਲ ਫੋਨ ਤੇ ਹੋਰ ਸਮਾਨ ਜਿਹੜਾ ਜੀ ਉਹ ਇਹਨਾਂ ਜੇਲ੍ਹਾਂ ਤੋਂ ਫੜਿਆ ਗਿਆ ਜੀ। ਤੇ ਅਗਲੀ ਖਬਰ ਜੀ ਆਈ ਫਰੀਦਕੋਟ ਦੇ ਵਿੱਚ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ। ਇਹ
ਗੈਂਗਵਾਰ ਆ ਜੀ ਉਹ ਨਿਰੰਤਰ ਜਾਰੀ ਆ ਪੰਜਾਬ ਦੇ ਵਿੱਚ। ਔਰ 2 ਮੋਟਰਸਾਈਕਲ ਦੇ ਉੱਤੇ ਆਏ ਨੌਜਵਾਨਾਂ ਨੇ ਜਿਹੜਾ ਸੀਗਾ ਜੀ ਫਰੀਦਕੋਟ ਦੇ ਇੱਕ ਨਾਮੀ ਜਿਹੜਾ ਗੈਂਗਸਟਰ ਸੀਗਾ ਦਵਿੰਦਰ ਕੁਮਾਰ ਦੇਵਾ, ਉਹਦਾ ਗੋਲੀਆਂ ਮਾਰ ਕੇ ਜਿਹੜਾ ਜੀ ਉਹ ਕਤਲ ਕਰਤਾ। ਦਵਿੰਦਰ ਦੇਵਾ ਦੇ ਉੱਤੇ ਫੌਜਦਾਰੀ ਦੇ 10 ਦੇ ਕਰੀਬ ਮੁਕੱਦਮੇ ਦਰਜ ਸੀਗੇ। ਸ਼ਹਿਰ ਦੇ ਵਪਾਰੀਆਂ ਤੋਂ ਜਿਹੜਾ ਜੀ ਉਹ ਹਫ਼ਤਾ ਵਸੂਲੀ ਦੇ ਧੰਦੇ ਦੇ ਵਿੱਚ ਸ਼ਾਮਲ ਸੀਗਾ। 2 ਵਾਰੀ ਉਹਦੇ ਉੱਤੇ ਕਾਤਲਾਨਾ ਹਮਲੇ ਵੀ ਹੋਏ ਸੀਗੇ। ਗੈਂਗਸਟਰ ਦੇਵਾ ਅੱਜ ਸਵੇਰੇ ਕੋਈ 10 ਵਜੇ ਦੇ ਕਰੀਬ ਗਾਂਧੀ ਸਕੂਲ ਦੇ ਨੇੜੇ ਆਪਣਾ ਜਿਹੜਾ ਜੀ ਉਹ ਵਹੀਕਲ ਖੜਾ ਕਰਕੇ ਉੱਥੇ ਖੜੋਤਾ ਸੀਗਾ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆਏ 2 ਜਿਹੜੇ ਨੌਜਵਾਨ ਸੀ ਜਿਨ੍ਹਾਂ ਦੀ ਫੁਟੇਜ CCTV ਕੈਮਰੇ ਦੇ ਵਿੱਚ ਵੀ ਆਈ ਆ, ਉਹਨਾਂ ਨੇ ਜਿਹੜਾ ਜੀ ਇਹਨੂੰ ਦੇਵਾ ਨੂੰ ਬਿਲਕੁਲ ਨੇੜੇ ਤੋਂ ਛਾਤੀ ਦੇ ਵਿੱਚ 4 ਗੋਲੀਆਂ ਜਿਹੜੀਆਂ ਮਾਰੀਆਂ। ਉਹਨੂੰ ਤੁਰੰਤ ਨੇੜੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਉਹਦੀ ਡੈਥ ਮੌਕੇ ਦੇ ਉੱਤੇ ਹੀ ਹੋ ਗਈ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਪੁਲਿਸ ਨੇ ਮਾਮਲਾ ਜਿਹੜਾ ਜੀ ਦਰਜ ਕੀਤਾ ਔਰ ਪੁਲਿਸ ਦਾ ਇਹ ਕਹਿਣਾ ਹੈ ਕਿ ਸ਼ਾਇਦ ਉਹ ਛੇਤੀ ਜਿਹੜਾ ਜੀ ਉਹ ਫੜ ਸਕਦੇ ਨੇ ਜਿਹੜੇ ਇਹਦੇ ਕਾਤਲ ਨੇ। ਜਿਹੜੀ ਮਾਡਰਨ ਜੇਲ੍ਹ ਫਰੀਦਕੋਟ ਹੈ ਉਹਦੇ ਵਿੱਚ ਵੀ ਇਸ ਕਤਲ ਤੋਂ ਫੌਰਨ ਬਾਅਦ 2 ਜਿਹੜੇ ਗਰੁੱਪ ਨੇ ਉਹ ਆਪਸ ਦੇ ਵਿੱਚ ਭਿੜੇ ਨੇ। ਸ਼ਾਇਦ ਇਹਨੂੰ ਵੀ ਇਹਦੇ ਨਾਲ ਜੋੜ ਕੇ ਜਿਹੜਾ ਜੀ ਉਹ ਦੇਖਿਆ ਜਾ ਰਿਹਾ ਕਿ ਕੋਈ ਨਾ ਕੋਈ ਇਹਦਾ ਜਿਹੜਾ ਜੀ ਰੀਜ਼ਨ ਇਹਦੇ ਪਿੱਛੇ ਹੋ ਸਕਦਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹਨੂੰ ਦੇਵਾ ਨੂੰ ਜਿਹੜੀ ਮਾਰਨ ਦੀ ਪਲੈਨਿੰਗ ਸੀ ਸਾਰੀ ਉਹ ਵੀ ਫਰੀਦਕੋਟ ਦੀ ਜੇਲ੍ਹ ਦੇ ਅੰਦਰ ਜਿਹੜੀ ਆ ਜੀ ਉਹ ਬਣੀ ਆ। ਉਧਰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਗੈਂਗਸਟਰ ਨੇ ਉਹਨਾਂ ਨੂੰ ਇੱਧਰੋਂ ਉੱਧਰ ਜਿਹੜਾ ਜੀ ਉਹ ਕੀਤਾ ਗਿਆ, ਭਾਵ ਕਿ ਉਹਨਾਂ ਦੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਤਬਦੀਲ ਕੀਤੀਆਂ ਗਈਆਂ ਨੇ। ਤੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਸਭ ਤੋਂ ਵੱਧ ਗੈਂਗਸਟਰ ਜਿਹੜੇ ਉਹ ਇੱਥੇ ਕੈਦ ਸਨ ਜੀ, ਉਹਨਾਂ ਨੂੰ ਵੀ ਡਿਫਰੈਂਟ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ। ਅਜੇ ਵੀ ਜਿਹੜੇ ਜੀ ਉਹ 13 ਦੇ ਕਰੀਬ ਗੈਂਗਸਟਰ ਜਿਹੜੇ ਨੇ ਉਹ ਪਟਿਆਲੇ ਦੀ ਜੇਲ੍ਹ ਦੇ ਵਿੱਚ ਹੀ ਜਿਹੜੇ ਉਹ ਬੰਦ ਨੇ। ਜੇਲ੍ਹਾਂ ਤਬਦੀਲ ਕਰਨ ਦਾ ਰੀਜ਼ਨ ਜਿਹੜਾ ਜੀ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਆਪਸ ਦੇ ਵਿੱਚ ਮਿਲਣ ਨਾ ਦਿੱਤਾ ਜਾਵੇ, ਜਿਹੜੇ ਕਿ ਮਿਲ ਕੇ ਜਿਹੜੀ ਉਹ ਪਲੈਨਿੰਗ ਹੈ ਉਹ ਕਰਦੇ ਆ। ਪਰ ਇਹਦਾ ਦੂਜਾ ਪੱਖ ਇਹ ਵੀ ਹੈ ਕਿ ਉਹ ਜਿਹੜੇ ਲੇਟੈਸਟ ਫੋਨ ਨੇ ਉਹਨਾਂ ਦੇ ਨਾਲ ਲੈਸ ਨੇ ਜੇਲ੍ਹਾਂ ਦੇ ਵਿੱਚ। ਜੇਲ੍ਹਾਂ ਤਬਦੀਲ ਵੀ ਹੋ ਜਾਂਦੀਆਂ ਨੇ ਤੇ ਉਹਨਾਂ ਦੀਆਂ ਮੀਟਿੰਗਸ ਤਾਂ ਫੋਨ ਦੇ ਰਾਹੀਂ ਜਾਰੀ ਰਹਿਣਗੀਆਂ। ਜੀ ਬਿਲਕੁਲ, ਤਕਨੀਕ ਦਾ ਇਸਤੇਮਾਲ ਅੱਜ ਕੱਲ੍ਹ ਗੈਂਗਸਟਰ ਵੀ ਪੁਲਿਸ ਤੋਂ ਵੱਧ ਕੇ ਹੀ ਕਰ ਰਹੇ ਨੇ। ਤੇ ਅਗਲੀ ਜਿਹੜੀ ਖਬਰ ਆਈ ਹੈ ਜੀ, ਪੰਜਾਬ ਪੁਲਿਸ ਦੇ ਅਨੁਸਾਰ ਪਟਿਆਲਾ ਅਗਵਾ ਕਾਂਡ ਦੀ ਗੁੱਥੀ ਸੁਲਝੀ। ਜੀ ਇਹ ਐਕਚੁਅਲੀ ਬੱਚੀ ਜਿਹੜੀ ਅਗਵਾ ਕੀਤੀ ਗਈ ਸੀ ਇੱਥੇ ਬਿਜ਼ਨਸ ਮੈਨ ਦੀ, ਉਹਦੇ ਬਾਰੇ ਦੇ ਵਿੱਚ ਪੁਲਿਸ ਨੇ ਕਿਹਾ ਜੀ ਕਿ ਉਹਨਾਂ ਨੇ ਗੁੱਥੀ ਜਿਹੜੀ ਆ ਜੀ ਇਹ ਸੁਲਝਾ ਲਈ ਆ। 2 ਵਿਅਕਤੀ ਜਿਹੜੇ ਆ ਜੀ ਉਹ ਗ੍ਰਿਫਤਾਰ ਕੀਤੇ ਗਏ ਨੇ। ਇੱਥੇ ਜਿਸ ਏਰੀਏ ਦੇ ਵਿੱਚੋਂ ਇਹ ਬੱਚੀ ਮਿਲੀ ਸੀਗੀ ਉਹ ਜਿਹੜਾ ਜੀ ਏਰੀਆ ਸੂਲਰ ਦਾ ਪੈਂਦਾ ਜੀ। ਇੱਥੇ ਉਹ ਸੈਨੇਟਰੀ ਦੀ ਦੁਕਾਨ ਜਿਹੜਾ ਕਰਦਾ ਸੀਗਾ ਜੀ ਨੌਜਵਾਨ, B.Tech ਉਹਨੇ ਕੀਤੀ ਹੋਈ ਆ। ਉਹ ਗੋਬਿੰਦਗੜ੍ਹ ਤੋਂ ਉਹਨੇ B.Tech ਕੀਤੀ ਆ। ਉਸ ਤੋਂ ਬਾਅਦ ਉਹਨੇ ਇੱਥੇ ਸੈਨੇਟਰੀ ਦੀ ਦੁਕਾਨ ਜਿਹੜੀ ਆ ਉਹ ਖੋਲੀ ਸੀਗੀ ਜੀ। ਉਹਨੇ ਇੱਕ ਹੋਰ ਨੌਜਵਾਨ ਨੂੰ ਆਪਣੇ ਨਾਲ ਜਿਹੜਾ ਜੀ ਰਲਾ ਕੇ ਇਹ ਵਾਰਦਾਤ ਜਿਹੜੀ ਉਹ ਸਾਰੀ ਕੀਤੀ ਸੀ। ਦੀਪਕ ਕੁਮਾਰ ਦੀਪਾ ਇਹ ਦੱਸਿਆ ਗਿਆ। ਔਰ ਇਹਦੇ ਨਾਲ ਦੂਸਰਾ ਜਿਹੜਾ ਜੀ ਉਹ ਅਜੇ ਵਰਮਾ ਜਿਹੜਾ ਉਹ ਦੱਸਿਆ ਗਿਆ। ਇਹ ਦੋਵੇਂ ਜਿਹੜੇ ਆ ਜੀ ਪਟਿਆਲੇ ਦੇ ਹੀ ਨਿਵਾਸੀ ਨੇ ਔਰ ਇਹਨਾਂ ਨੇ ਹਰ ਚੀਜ਼ ਜਿਹੜੀ ਆ ਜੀ ਬੜੇ ਤਰੀਕੇ ਦੇ ਨਾਲ ਬਕਾਇਦਾ ਰੇਕੀ ਕਰਕੇ ਜਿਹੜਾ ਜੀ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹ ਮੋਟਰਸਾਈਕਲ ਜਿਹੜਾ ਸੀਗਾ ਉਹਨੂੰ ਵਰਤੋਂ ਦੇ ਵਿੱਚ ਲਿਆ ਕੇ ਡਿਫਰੈਂਟ ਲੋਕੇਸ਼ਨ ਤੋਂ ਜਾ ਕੇ ਜਿਹੜਾ ਸੀਗਾ ਜੀ ਉਹ ਫੋਨ ਕਰਦੇ ਰਹੇ ਤਾਂ ਕਿ ਲੋਕੇਸ਼ਨ ਜਿਹੜੀ ਆ ਉਹਨਾਂ ਦੀ ਫੜੀ ਨਾ ਜਾ ਸਕੇ, ਭਾਵ ਕਿ ਜਿਹੜੀ ਪੜ੍ਹਾਈ ਲਿਖਾਈ ਆ ਉਹ ਪੁੱਠੇ ਪਾਸੇ ਉਹਨਾਂ ਨੇ ਜਿਹੜੀ ਆ ਜੀ ਉਹ ਲਾਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਦੀਪਾ ਫੜਿਆ ਗਿਆ ਜੀ, ਦੀਪਕ ਕੁਮਾਰ ਦੀਪਾ, ਇਹ ਜਿਹੜਾ ਵਿਅਕਤੀ ਸੀਗਾ ਜੀ ਇਹ ਜਿਨ੍ਹਾਂ ਦੀ ਬੱਚੀ ਇਹਨੇ ਅਗਵਾ ਕੀਤੀ ਆ ਉਹਨਾਂ ਦੀ ਦੁਕਾਨ ਤੋਂ ਸੌਦਾ ਜਿਹੜਾ ਲਿਆਉਂਦਾ ਹੁੰਦਾ ਸੀਗਾ ਆਪਣੇ ਇੱਥੇ ਦੁਕਾਨ ਦੇ ਵਾਸਤੇ ਜਿਹੜਾ ਸਮਾਨ ਲੈਂਦਾ ਸੀਗਾ। ਔਰ ਉਹਨੂੰ ਪਤਾ ਸੀਗਾ ਕਿ ਇਹ ਕਿੱਡੀ ਵੱਡੀ ਜਿਹੜੀ ਫੈਮਿਲੀ ਆ ਤੇ ਉਹਨਾਂ ਦੇ ਬੱਚੇ ਜਿਹੜੇ ਉਹ ਕਿੱਥੇ ਪੜ੍ਹਦੇ ਆ, ਕਿਸ ਏਰੀਏ ਥਾਣੀ ਜਿਹੜਾ ਜੀ ਉਹ ਜਾਂਦੇ ਆ। ਪੁਲਿਸ ਨੇ ਹੁਣ ਇਹ ਵੀ ਦੱਸਿਆ ਕਿ ਉਹਨਾਂ ਨੇ ਜਿਹੜੀ ਇਹ ਬੱਚੀ ਸੀ ਇਹਦੇ ਹੱਥ ਬੰਨ੍ਹ ਕੇ ਜਿਹੜਾ ਜਿੱਥੇ ਦੁਕਾਨ ਕਰਦਾ ਸੀਗਾ ਉਹਦੇ ਹੀ ਸਟੋਰ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਉਹਨੂੰ। ਪੁਲਿਸ ਨੇ ਅਜੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹਦੀ ਕੋਈ ਫਿਰੌਤੀ ਜਿਹੜੀ ਆ ਜੀ ਉਹ ਦਿੱਤੀ ਗਈ ਆ। ਪੁਲਿਸ ਨੇ ਕਿਹਾ ਕਿ ਕੋਈ ਫਿਰੌਤੀ ਜਿਹੜੀ ਆ ਜੀ ਉਹ ਨਹੀਂ ਦਿੱਤੀ ਗਈ ਔਰ ਪੁਲਿਸ ਦੇ ਦਬਾਅ ਦੇ ਕਰਕੇ ਹੀ ਇਸ ਬੱਚੀ ਨੂੰ ਜਿਹੜਾ ਜੀ ਉਹ ਰਿਹਾ ਕਰਨਾ ਪਿਆ। ਉੱਧਰ ਜਿਹੜਾ ਕਪੂਰਥਲੇ ਦੇ ਵਿੱਚ ਇੱਕ ਬੱਚਾ ਅਗਵਾ ਹੋਇਆ ਸੀਗਾ 14 ਸਾਲਾਂ ਦਾ ਜਸਕੀਰਤ ਸਿੰਘ, ਉਹਦੇ ਬਾਰੇ ਵੀ ਪੁਲਿਸ ਨੇ ਜਿਹੜਾ ਜੀ ਖੁਲਾਸਾ ਕੀਤਾ ਕਿ ਉਹਦੇ ਤਾਏ ਦਾ ਮੁੰਡਾ ਹੀ ਜਸਕੀਰਤ ਦਾ ਕਾਤਲ ਜਿਹੜਾ ਜੀ ਉਹ ਨਿਕਲਿਆ। ਪੁਲਿਸ ਜਿਹੜੀ ਆ ਜੀ ਉਹ ਵੱਖ-ਵੱਖ ਥਿਊਰੀਆਂ ਦੇ ਉੱਤੇ ਕਪੂਰਥਲੇ ਦੇ ਵਿੱਚ ਜਿਹੜਾ ਜੀ ਉਹ ਕੰਮ ਕਰਦੀ ਰਹੀ ਪਰ ਉਹਨੂੰ ਬਾਅਦ 'ਚ ਪਤਾ ਲੱਗਿਆ ਜੀ ਕਿ ਜਿਹੜਾ ਨਾਲ ਤੁਰਿਆ ਫਿਰ ਰਿਹਾ ਉਹਦੇ ਤਾਏ ਦਾ ਮੁੰਡਾ ਉਹ ਅਸਲ ਦੇ ਵਿੱਚ ਜਸਕੀਰਤ ਦਾ ਜਿਹੜਾ ਜੀ ਉਹ ਕਾਤਲ ਹੈ।
ਜਸਕੀਰਤ ਨੂੰ ਕਿਉਂ ਜਿਹੜਾ ਜੀ ਮਾਰਿਆ ਗਿਆ, ਉਹਦੇ ਹੀ ਤਾਏ ਦੇ ਮੁੰਡੇ ਦੇ ਵੱਲੋਂ ਉਹਦਾ ਰੀਜ਼ਨ ਜਿਹੜਾ ਜੀ ਪਤਾ ਹੀ ਹੈ ਕਿ ਇੱਥੇ ਜਿਹੜਾ ਕਾਰਨ ਮੇਨ ਜਿਹੜਾ ਜੀ ਉਹ ਬਣ ਰਿਹਾ ਕਿ ਉਹਨੇ ਜਿਹੜਾ ਜੀ ਪੈਸੇ ਲੈਣ ਦੇ ਵਾਸਤੇ ਜਿਹੜਾ ਸੀਗਾ ਉਹ ਇਸ ਬੱਚੇ ਨੂੰ ਅਗਵਾ ਕੀਤਾ। ਉਹ ਪੈਸੇ ਜਿਹੜੇ ਸੀਗੇ ਉਹ ਲੈਣਾ ਚਾਹੁੰਦਾ ਸੀਗਾ, ਪਰ ਇਹ ਕੰਮ ਜਿਹੜਾ ਜੀ ਉਹਦਾ ਹੋ ਨਹੀਂ ਸਕਿਆ। ਪੁਲਿਸ ਜਿਹੜੀ ਸੀ ਉਹਦਾ ਸ਼ਿਕੰਜਾ ਕੱਸਦਾ ਵੇਖ ਕੇ ਉਹਨੇ ਜਿਹੜਾ ਸੀਗਾ, ਕਿਉਂਕਿ ਉਹਨੇ ਪਛਾਣ ਲਿਆ ਸੀਗਾ ਆਪਦੇ ਤਾਏ ਦੇ ਮੁੰਡੇ ਨੂੰ, ਜਿਹਦੇ ਕਰਕੇ ਉਹਨੇ ਇਹਨੂੰ ਜਸਕੀਰਤ ਨੂੰ ਜਿਹੜਾ ਸੀਗਾ ਜੀ ਉਹ ਮਾਰ ਹੀ ਦਿੱਤਾ। 9ਵੀਂ ਕਲਾਸ ਦੇ ਵਿੱਚ ਉਹ ਪੜ੍ਹਦਾ ਸੀਗਾ ਜੀ। ਤੇ ਅਗਲੀ ਖਬਰ ਜਿਹੜੀ ਰਾਜਨੀਤੀ ਦੇ ਵੱਲ ਵਧੀ, ਉੱਤਰਾਖੰਡ ਦੇ ਵਿੱਚ ਜੋੜ ਤੋੜ ਸਿਖਰਾਂ ਦੇ ਉੱਤੇ। ਐਕਚੁਅਲੀ ਜੀ ਉੱਤਰਾਖੰਡ ਦੇ ਵਿੱਚ 10 ਮਈ ਨੂੰ ਜਿਹੜਾ ਦੀ ਵਿਧਾਨ ਸਭਾ 'ਚ ਹੋਣ ਵਾਲੀ ਜਿਹੜੀ ਜ਼ੋਰ ਅਜ਼ਮਾਈ ਆ, ਉਹਦੇ ਤੋਂ ਪਹਿਲਾਂ ਇੱਕ ਸਟਿੰਗ ਆਪਰੇਸ਼ਨ ਜਿਹੜਾ ਜੀ ਉਹ ਆ ਗਿਆ। ਉਹ ਬੜਾ ਇਸ ਵੇਲੇ ਉਹਨੇ ਸਨਸਨੀ ਜਿਹੜੀ ਆ ਉਹ ਫੈਲਾਈ ਹੋਈ ਆ। ਇਹ ਇੱਕ ਖਬਰੀ ਚੈਨਲ ਨੇ ਸਾਬਕਾ ਮੁੱਖ ਮੰਤਰੀ ਦੇ ਕਰੀਬੀ ਮੰਨਿਆ ਜਾਂਦਾ ਕਾਂਗਰਸੀ ਵਿਧਾਇਕ ਮਦਨ ਬਿਸ਼ਟ ਦਾ ਇੱਕ ਸਟਿੰਗ ਜਿਹੜਾ ਦੀ ਜਾਰੀ ਕਰਕੇ ਕਾਂਗਰਸ ਦੇ 12 ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਲੱਖਾਂ ਰੁਪਏ ਦਿੱਤੇ ਜਾਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਔਰ ਇਸ ਤੋਂ ਪਹਿਲਾਂ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਬਾਰੇ ਹਰੀਸ਼ ਰਾਵਤ ਦਾ ਸਟਿੰਗ ਵੀ ਸਾਹਮਣੇ ਆਇਆ ਸੀ, ਜਿਹਦੀ ਜਾਂਚ CBI ਦੇ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹ ਸਟਿੰਗ ਸਾਹਮਣੇ ਆਉਣ ਤੋਂ ਬਾਅਦ ਮਦਨ ਬਿਸ਼ਟ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਇਹ ਕਿਹਾ ਕਿ ਉਹਨਾਂ ਨੂੰ ਤੇ ਹੋਰ ਕਾਂਗਰਸ ਵਿਧਾਇਕਾਂ ਨੂੰ ਧਮਕੀਆਂ ਦੇਣ ਤੇ ਬਲੈਕਮੇਲ ਕਰਨ ਦਾ ਦੋਸ਼ ਜਿਹੜਾ ਜੀ ਉਹ ਲਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਨਿਗਾਹ ਜਿਹੜੀ ਆ ਜੀ ਉਹ ਰੱਖੀ ਜਾ ਰਹੀ ਹੈ। ਉਧਰ ਜਿਹੜੇ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਨੇ ਜੀ ਹਰੀਸ਼ ਰਾਵਤ, ਉਹਨਾਂ ਨੇ ਜਿਹੜੀਆਂ ਕੇਂਦਰੀ ਏਜੰਸੀਜ਼ ਨੇ ਉਹਨਾਂ ਦੇ ਉੱਤੇ ਦੁਰਵਰਤੋਂ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਇਹ ਕਿਹਾ ਕਿ ਪਾਰਟੀ ਵਿਧਾਇਕਾਂ ਤੋਂ ਲੈ ਕੇ ਸਿਆਸੀ ਆਗੂਆਂ ਤੱਕ ਨੂੰ ਧਮਕਾਇਆ ਜਾ ਰਿਹਾ, ਉਹਨਾਂ ਦੇ ਫੋਨ ਜਿਹੜੇ ਨੇ ਉਹ ਟੈਪ ਕੀਤੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਖੁੱਲ੍ਹ ਕੇ ਦੁਰਵਰਤੋਂ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਪਾਰਟੀ ਵਿਧਾਇਕਾਂ ਨੂੰ ਨਹੀਂ ਸਗੋਂ ਆਗੂਆਂ ਨੂੰ ਧਮਕਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੀ ਹੈ। ਐਕਚੁਅਲੀ ਕਾਂਗਰਸ ਇਹ ਸਾਰਾ ਕੁਝ ਪਹਿਲਾਂ ਜਿਹੜਾ ਜੀ ਕਰਦੀ ਰਹੀ ਆ ਵੱਖ-ਵੱਖ ਰਾਜਾਂ ਦੇ ਨਾਲ। ਅੱਜ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਂਗਰਸੀ ਰਾਜਾਂ ਦੇ ਨਾਲ ਜਿਹੜਾ ਉਹ ਕਰ ਰਹੀ ਆ। ਫਰਕ ਕੋਈ ਬਹੁਤਾ ਨਹੀਂ ਗਾ, ਇਹੀ ਹੈ ਜੀ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਇਹ ਪਿਰਤਾਂ ਵੀ ਤਾਂ ਇਹਨਾਂ ਨੇ ਪਾਈਆਂ ਹੋਈਆਂ ਨੇ ਜੀ। ਬਿਲਕੁਲ। ਅਗਲੀ ਖਬਰ ਆਈ ਜੀ, ਪੰਜਾਬ ਕਾਂਗਰਸ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਨੂੰ ਜ਼ਿਆਦਾ ਪਸੰਦ ਨਹੀਂ ਕਰ ਰਹੀ। ਐਕਚੁਅਲੀ ਜੀ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਜਿਹੜੇ ਕਿ ਨੀਤੀ ਘਾੜੇ ਬਣਾ ਕੇ ਲਿਆਂਦੇ ਗਏ ਨੇ ਕਾਂਗਰਸ ਦੇ, ਕਿ ਉਹਨਾਂ ਨੇ ਰਣਨੀਤੀ ਜਿਹੜੀ ਆ ਜੀ ਉਹ ਬਣਾਉਣੀ ਆ ਕਿ ਕਿਹੜੇ ਤਰੀਕੇ ਦੇ ਨਾਲ ਚੱਲਣਗੇ। ਕਾਫੀ ਵਿਦ ਕੈਪਟਨ ਤੇ ਇਦਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਪ੍ਰਸ਼ਾਂਤ ਕਿਸ਼ੋਰ ਨੇ ਹੀ ਜਿਹੜਾ ਉਹ ਕੱਢੇ ਨੇ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਦਿੱਖ ਜਿਹੜੀ ਆ ਨਾ ਜੀ ਉਹ ਬਦਲਣ ਦੀ ਕੋਸ਼ਿਸ਼ ਕੀਤੀ ਆ। ਪੰਜਾਬ ਦਾ ਕਪਤਾਨ ਜਾਂ ਪੰਜਾਬ ਦਾ ਕੈਪਟਨ ਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਸਟਰ ਜਿਹੜੇ ਆ ਜੀ ਪੰਜਾਬ ਦੇ ਵਿੱਚ ਲਾਏ ਨੇ, ਕਾਰਾਂ ਦੇ ਉੱਤੇ ਸਟਿੱਕਰ ਜਿਹੜੇ ਜੀ ਉਹ ਬਣਾ ਕੇ ਲਾਏ ਨੇ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨੀਲੀ ਪੱਗ ਦੇ ਵਿੱਚ ਜਿਹੜਾ ਜੀ ਉਹ ਦਿਖਾਇਆ ਗਿਆ। ਹੁਣ ਇਹਦੇ ਨਾਲ ਜਿਹੜੀ ਆ ਜੀ ਜਿਹੜੇ ਪੰਜਾਬ ਦੇ ਕਾਂਗਰਸੀ ਨੇ ਉਹ ਕਹਿੰਦੇ ਸਾਡੇ ਵਾਸਤੇ ਇਹ ਸਮੱਸਿਆ ਜਿਹੜੀ ਆ ਜੀ ਉਹ ਖੜੀ ਹੋ ਗਈ ਆ। ਉਹ ਜਿਹੜੀ ਆ ਜੀ ਅਕਾਲੀ ਦਲ ਤੋਂ ਖਹਿੜਾ ਜਿਹੜਾ ਜੀ ਉਹ ਛਡਾਉਣਾ ਚਾਹੁੰਦੇ ਨੇ। ਉਹਨਾਂ ਕਿਹਾ ਸੂਬੇ ਦੇ ਲੋਕ, ਪਰ ਆਹ ਜਿਹੜੀ ਫੋਟੋ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਦਿਖਾਤੀ ਆ, ਕਾਂਗਰਸੀ ਪੰਜਾਬ ਦੇ ਕਹਿੰਦੇ ਆ ਕਿ ਇਹਦੇ ਨਾਲ ਪਾਰਟੀ ਨੂੰ ਫਾਇਦਾ ਹੋਣ ਦੀ ਜਗ੍ਹਾ ਦੇ ਉੱਤੇ ਵੱਡਾ ਨੁਕਸਾਨ ਜਿਹੜਾ ਜੀ ਉਹ ਹੋ ਸਕਦਾ। ਇਹ ਕਿਹਾ ਗਿਆ ਜੀ ਕਿ ਜਿਹੜੇ ਰਣਨੀਤੀਕਾਰ ਨੇ ਪ੍ਰਸ਼ਾਂਤ ਕਿਸ਼ੋਰ ਉਹ ਚੰਗੇ ਰਣਨੀਤੀਕਾਰ ਹੋ ਸਕਦੇ ਨੇ, ਪੰਜਾਬ ਦੇ ਕਾਂਗਰਸੀ ਕਹਿੰਦੇ ਨੇ, ਪਰ ਉਹਨਾਂ ਨੂੰ ਪੰਜਾਬ ਦੇ ਕਲਚਰ ਦੇ ਬਾਰੇ ਦੇ ਵਿੱਚ ਪਤਾ ਨਹੀਂ ਹੈ। ਉਹ ਕਹਿੰਦੇ ਕਿ ਜਿਹੜੀ ਨੀਲਾ ਰੰਗ ਹੈ ਇਹਨੂੰ ਅਕਾਲੀਆਂ ਨੇ ਜਿਹੜਾ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਵਰਤਿਆ ਤੇ ਨੀਲੀ ਪੱਗ ਅਕਾਲੀ ਬੰਨ੍ਹਦੇ ਨੇ। ਉਹ ਕਹਿੰਦੇ ਕਿ ਨੀਲੀ ਪੱਗ ਜਿਹੜੀ ਆ ਜੀ ਉਹ ਲੋਕਾਂ ਦੇ ਵਿੱਚ ਨਫ਼ਰਤ ਦਾ ਚਿੰਨ੍ਹ ਜਿਹੜਾ ਉਹ ਬਣੀ ਹੋਈ ਹੈ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨੀਲੀ ਪੱਗ ਜਿਹੜੀ ਆ ਜੀ ਉਹ ਬੰਨ੍ਹ ਦਿੱਤੀ ਗਈ ਇਸ ਪੋਸਟਰ ਦੇ ਵਿੱਚ, ਇਹਦਾ ਨੁਕਸਾਨ ਜਿਹੜਾ ਜੀ ਉਹ ਚੋਣਾਂ ਦੇ ਵਿੱਚ ਜਿਹੜਾ ਉਹ ਹੋ ਸਕਦਾ। ਹੁਣ ਸਵਾਲਾਂ ਦਾ ਸਵਾਲ ਇਹ ਆ ਕਿ ਜਦੋਂ ਤੁਸੀਂ ਇੰਨੇ ਪੈਸੇ ਦੇ ਕੇ ਕਰੋੜਾਂ ਰੁਪਏ ਜਿਹੜਾ ਦੇ ਕੇ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਂਦਾ ਤੇ ਉਹਨਾਂ ਦੇ ਵੱਲੋਂ ਬਣਾਈ ਹੋਈ ਨੀਤੀ ਜਿਹੜੀ ਆ ਜੀ ਉਹਨੂੰ ਓਪਨਲੀ ਇਹ ਵਿਰੋਧ ਨਹੀਂ ਕਰ ਰਹੇ ਕਾਂਗਰਸੀ, ਪਰ ਘੁਸਰ ਮੁਸਰ ਜਿਹੜੀ ਆ ਜੀ ਉਹ ਜ਼ਰੂਰ ਕਰੀ ਜਾ ਰਹੇ ਨੇ ਕਿ ਇਹਦੇ ਨਾਲ ਪਾਰਟੀ ਦਾ ਜਿਹੜਾ ਜੀ ਨੁਕਸਾਨ ਹੋਊਗਾ। ਜੇ ਪ੍ਰਸ਼ਾਂਤ ਕਿਸ਼ੋਰ ਤੱਕ ਇਹ ਗੱਲ ਜਿਹੜੀ ਆ ਜੀ ਉਹ ਨਹੀਂ ਪਹੁੰਚਦੀ ਫਿਰ ਜਿਹੜਾ ਜੀ ਇਹਨੂੰ ਕਿਵੇਂ ਰੋਕਿਆ ਜਾ ਸਕੂਗਾ, ਇਹ ਵੀ ਪੰਜਾਬ ਦੇ ਕਾਂਗਰਸੀਆਂ ਦੇ ਵਾਸਤੇ ਇੱਕ ਮੁਸੀਬਤ ਜਿਹੜੀ ਹੈ ਜੀ ਉਹ ਬਣੀ ਹੋਈ ਆ ਕਿ ਕੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪੱਗ ਦਾ ਰੰਗ ਜਿਹੜਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਚੇਂਜ ਕਰਨਗੇ ਜਾਂ ਨੀਲਾ ਹੀ ਰੱਖਣਗੇ, ਜਿਹੜਾ ਕਿ ਪੰਜਾਬ ਦੇ ਕਾਂਗਰਸੀਆਂ ਦੇ ਅਨੁਸਾਰ ਨੁਕਸਾਨ ਕਰੂਗਾ ਜੀ। ਬਿਲਕੁਲ। ਤੇ ਜੀ ਇਹ ਪ੍ਰਸ਼ਾਂਤ ਕਿਸ਼ੋਰ ਜੀ ਉਹੀ ਜਿਹੜੇ ਇਹਨਾਂ ਨੇ ਪਹਿਲਾਂ ਨਰਿੰਦਰ ਮੋਦੀ ਤੇ ਉਸ ਤੋਂ ਬਾਅਦ ਨਿਤਿਸ਼ ਕੁਮਾਰ ਦੀ ਜਿਹੜੀ ਰਣਨੀਤੀ ਕਰ ਰਹੇ ਨੇ ਚੋਣਾਂ ਦੇ ਵਿੱਚ।
ਅਗਲੀ ਜਿਹੜੀ ਜੀ ਖਬਰ ਆ ਰਹੀ ਹੈ, ਪਿੰਡਾਂ ਦੇ ਵਿੱਚ ਸੁਹਾਗ ਘੋੜੀਆਂ ਦੇ ਨਾਲੋਂ ਵੈਣ ਉੱਚੇ ਹੋਏ। ਐਕਚੁਅਲੀ ਇਹ ਪੰਜਾਬ ਦੀ ਇੱਕ ਸਭ ਤੋਂ ਜਿਹੜੀ ਤਰਾਸਦੀ ਹੈ ਉਹ ਇਸ ਵੇਲੇ ਪੰਜਾਬ ਦੀ ਬਣ ਗਈ ਹੈ ਜੀ। ਪੰਜਾਬ ਨੂੰ ਖੁਦਕੁਸ਼ੀਆਂ ਨੇ, ਬਿਮਾਰੀਆਂ ਨੇ, ਗਰੀਬੀ ਨੇ ਜਿਹੜਾ ਜੀ ਉਹ ਘੇਰ ਲਿਆ। ਲੋਕਾਂ ਦੇ ਢਿੱਡ ਜਿਹੜਾ ਜੀ ਉਹ ਭਰਨ ਵਾਲਾ, ਮੁਲਕ ਦਾ ਢਿੱਡ ਭਰਨ ਵਾਲਾ ਅੱਜ ਜਿਹੜਾ ਜੀ ਉਹ ਭੁੱਖਾ ਸੌ ਰਿਹਾ ਜੀ। ਪੰਜਾਬ ਦੇ ਹਾਲਾਤ ਜਿਹੜੇ ਜੀ ਇਹ ਬਣ ਗਏ ਨੇ ਕਿ ਜਿੱਥੇ ਕਿਸੇ ਟਾਈਮ ਵਿਆਹ ਦਾ ਕਲਚਰ ਜਿਹੜਾ ਹੁੰਦਾ ਸੀਗਾ ਉਹਦੀ ਇੱਕ ਵੱਖਰੀ ਦਿੱਖ ਸੀ, ਸੁਹਾਗ ਤੇ ਘੋੜੀਆਂ ਜਿਹੜੇ ਗਾਏ ਜਾਂਦੇ ਹੁੰਦੇ ਸਨ, ਅੱਜ ਜਿਹੜੇ ਵੈਣ ਨੇ ਉਹ ਉੱਚੇ ਹੋ ਗਏ ਨੇ ਪੰਜਾਬ ਦੇ ਵਿੱਚ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਵਿਆਹ ਸ਼ਾਦੀਆਂ ਜਿਹੜੇ ਜੀ ਉਹ ਰੁਕ ਗਏ ਨੇ। ਕਿਸਾਨਾਂ ਦੇ ਪੱਲੇ ਉਹਨਾਂ ਦੇ ਵਿਚਾਰਿਆਂ ਦੇ ਪੈਸਾ ਜਿਹੜਾ ਜੀ ਉਹ ਨਹੀਂ ਰਿਹਾ, ਜਿਹਦੇ ਕਰਕੇ ਧੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਵਿਆਹੁਣ ਤੋਂ ਉਹ ਇਸ ਵੇਲੇ ਜਿਹੜਾ ਜੀ ਮਜਬੂਰ ਹੋਏ ਪਏ ਨੇ ਕਿ ਉਹ ਕਿਵੇਂ ਇਹਦਾ ਜਿਹੜੀ ਵਿਆਹੁਣ। ਕਰਜ਼ਾ ਹੋਰ ਜਿਹੜਾ ਜੀ ਉਹ ਮਿਲ ਨਹੀਂ ਰਿਹਾ। ਪਹਿਲਾ ਜਿਹੜਾ ਕਰਜ਼ਾ ਉਹ ਉਹਨਾਂ ਤੋਂ ਲੱਥ ਨਹੀਂ ਰਿਹਾ ਜੀ। ਕੋਈ ਪਿੰਡ ਜਿਹੜਾ ਜੀ ਚੁੱਕ ਲਓ, ਉਹਨਾਂ ਦੇ ਵਿੱਚ ਵਿਆਹ ਜਿਹੜੇ ਘੱਟ ਹੋਏ ਆ, ਮੌਤਾਂ ਜਿਹੜੀਆਂ ਜੀ ਉਹ ਜ਼ਿਆਦਾ ਹੋਈਆਂ ਨੇ। ਕਿਤੇ 8 ਵਿਆਹ ਹੋਏ ਨੇ, 15 ਮੌਤਾਂ ਜਿਹੜੀਆਂ ਜੀ ਉਹ ਹੋਈਆਂ ਨੇ। 15 ਇੱਕ ਪਿੰਡ ਮਾਨਸਾ ਦਾ ਪੈਂਦਾ ਜੀ, ਉਹਦੇ ਵਿੱਚ 15 ਵਿਆਹ ਹੋਏ ਨੇ, 30 ਮੌਤਾਂ ਜਿਹੜੀਆਂ ਜੀ ਉਹ ਹੋ ਗਈਆਂ ਨੇ। ਲਗਾਤਾਰ ਹੋ ਰਹੀਆਂ ਜਿਹੜੀਆਂ ਖੁਦਕੁਸ਼ੀਆਂ ਨੇ, ਕਿਉਂਕਿ ਪੰਜਾਬ ਦਾ ਇੱਕ ਕਲਚਰ ਇਹ ਵੀ ਹੈ ਨਾ ਕਿ ਜਦੋਂ ਮੌਤਾਂ ਹੁੰਦੀਆਂ ਨੇ ਤੇ ਬਹੁਤੇ ਜਿਹੜੇ ਸਮਾਗਮ ਨੇ ਇਦਾਂ ਦੇ ਰੋਕ ਲਏ ਜਾਂਦੇ ਨੇ ਕਿ ਕਿਹੜੇ ਮੂੰਹ ਦੇ ਨਾਲ ਜਿਹੜਾ ਜੀ ਖੁਸ਼ੀ ਦਾ ਸਮਾਗਮ ਜਿਹੜਾ ਉਹ ਕੀਤਾ ਜਾਊਗਾ, ਜਿਹਦੇ ਕਰਕੇ ਜਿਹੜੇ ਆ ਜੀ ਇਹ ਵਿਆਹ ਰੁਕ ਗਏ ਨੇ ਹਾਲ ਦੀ ਘੜੀ। ਪੈਲਸਾਂ ਵਾਲੇ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਉਹਨਾਂ ਦਾ ਬਿਜ਼ਨਸ ਤਾਂ ਠੱਪ ਹੋ ਕੇ ਜਿਹੜਾ ਜੀ ਉਹ ਰਹਿ ਗਿਆ। ਔਰ ਇਹਦਾ ਜੇ ਦੂਜਾ ਪੱਖ ਜਿਹੜਾ ਜੀ ਲਾਇਆ ਜਾਵੇ, ਇੱਕ ਤਾਂ ਵਿਆਹਾਂ ਦੀ ਵਜ੍ਹਾ ਕਰਕੇ ਸਮੁੱਚਾ ਜਿਹੜਾ ਚੱਕਰ ਚੱਲਦਾ ਸੀਗਾ ਜਿਹੜਾ ਮਨੀ ਦਾ, ਪੈਸੇ ਦਾ, ਉਹ ਰੁਕ ਗਿਆ ਜੀ। ਅੱਗੇ ਤੋਂ ਅੱਗੇ ਜਿਹੜੇ ਟੈਂਟਾਂ ਵਾਲੇ, ਜਿਹੜੇ ਕੇਟਰਿੰਗ ਵਾਲੇ ਨੇ, ਭਾਂਡੇ ਟੀਂਡੇ ਦੇਣ ਵਾਲੇ, ਭਾਂਡੇ ਟੀਂਡੇ ਵੇਚਣ ਵਾਲੇ, ਜਿਹੜੇ ਰਜਾਈਆਂ ਤਲਾਈਆਂ ਜਿਹੜੀਆਂ ਵਿਆਹਾਂ ਦਿੱਤੀਆਂ ਜਾਂਦੀਆਂ ਜੀ, ਉਹ ਸਾਰਾ ਹੀ ਕੰਮ ਜਿਹੜਾ ਜੀ ਉਹ ਰੁਕ ਗਿਆ। ਇਹਦੇ ਨਾਲ ਸਰਕਲ ਹੀ ਜਿਹੜਾ ਜੀ ਉਹ ਰੁਕ ਗਿਆ। ਉੱਧਰ ਜਿਹੜੇ ਡਾਕਟਰ GS ਕਾਲਕਟ ਨੇ, ਜਿਹੜੇ ਉਹ ਕਿਸਾਨ ਖੁਦਕੁਸ਼ੀਆਂ ਦੇ ਉੱਤੇ ਅਕਸਰ ਉਹ ਆਪਣੀ ਜਿਹੜੀ ਰਾਏ ਰੱਖਦੇ ਨੇ, ਬੜੇ ਵਧੀਆ। ਉਹਨਾਂ ਨੇ ਜਿਹੜੀ ਹੈ ਜੀ ਇੱਕ ਰਾਏ ਇਸ ਸੰਬੰਧ ਦੇ ਵਿੱਚ ਵਿਆਹਾਂ ਵਾਲੇ ਮਾਮਲੇ ਦੇ ਵਿੱਚ ਦਿੱਤੀ ਹੈ ਕਿ ਜਿਹੜਾ ਗੈਸਟ ਕੰਟਰੋਲ ਆਰਡਰ ਹੈ ਉਹਨੂੰ ਤੁਰੰਤ ਲਾਗੂ ਕੀਤਾ ਜਾਵੇ। 1950 ਦੇ ਵਿੱਚ ਇਹ ਗੈਸਟ ਕੰਟਰੋਲ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਲਾਗੂ। ਇਹਦੇ ਵਿੱਚ ਉਦੋਂ ਇਹ ਕਿਹਾ ਗਿਆ ਸੀਗਾ ਕਿ ਵਿਆਹ ਤੇ ਆਉਣ ਵਾਲੇ ਸਿਰਫ 25 ਬੰਦਿਆਂ ਦੀ ਰੋਟੀ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ। ਜੇ ਡੈਥ ਹੋਈ ਹੈ ਤਾਂ 50 ਦਾ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਔਰ ਬਾਅਦ ਦੇ ਵਿੱਚ ਇਹਦੇ 100 ਬੰਦਾ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਵੈਸੇ ਉਹਨਾਂ ਦੀ ਰਾਏ ਜਿਹੜੀ ਆ ਇਹ ਬਿਲਕੁਲ ਦਰੁਸਤ ਹੈ ਕਿ ਗੈਸਟ ਕੰਟਰੋਲ ਆਰਡਰ ਜੇ ਕਿਤੇ ਲਾਗੂ ਹੋ ਜੇ ਤਾਂ ਇਹ ਕਿਤੇ ਨਾ ਕਿਤੇ ਜਿਹੜੇ ਇਸ ਵੇਲੇ ਮੰਦਹਾਲੀ ਦੇ ਵਿੱਚੋਂ ਲੰਘ ਰਹੇ, ਗਰੀਬੀ ਦੇ ਵਿੱਚੋਂ ਲੰਘ ਰਹੇ ਜਿਹੜੇ ਲੋਕ ਨੇ, ਉਹਨਾਂ ਦੇ ਉੱਤੇ ਇਹ ਸਖਤੀ ਦੇ ਨਾਲ ਕਿਤੇ ਲਾਗੂ ਕੀਤਾ ਜਾਵੇ ਕਿ 25 ਤੋਂ ਵੱਧ ਜਿਹੜੇ ਆ ਜੀ ਉਹ ਬੰਦੇ ਨਹੀਂ ਆਉਣੇ ਚਾਹੀਦੇ। ਜਾਂ ਜਿਹੜੀ ਮਰਗ ਦੇ ਭੋਗ ਨੇ ਉਹ ਵੀ ਬੜੇ ਮਹਿੰਗੇ ਹੋ ਗਏ ਜੀ। ਉਹਦੇ ਵਿੱਚ ਵੀ ਜਿਹੜੀ ਹੈ ਨਾ ਉਹਨੂੰ ਸਿਆਸੀਕਰਨ ਉਹਦਾ ਹੋ ਗਿਆ। ਬੜੇ ਵੱਡੇ 3-3, 4-4 ਹਜ਼ਾਰ ਦੇ ਇਕੱਠ ਕਰਕੇ ਜਿਹੜਾ ਜੀ 8-8, 9-9 ਕਿਸਮ ਦੀ ਰੋਟੀ ਉਹਦੇ 'ਚ ਵੀ ਲਾਈ ਜਾਣ ਲੱਗੀ ਹੈ। ਇਹਦੇ ਉੱਤੇ ਵੀ ਕਿਸੇ ਤਰੀਕੇ ਨਾਲ ਕੰਟਰੋਲ ਜਿਹੜਾ ਜੀ ਉਹ ਹੋਣਾ ਚਾਹੀਦਾ। ਜੀ ਬਿਲਕੁਲ, ਜਿਹੜਾ ਫਾਲਤੂ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਵੱਧ ਗਿਆ ਵਿਆਹ ਸ਼ਾਦੀਆਂ ਦੇ ਵਿੱਚ ਵੀ। ਅਤੇ ਅਗਲੀ ਜਿਹੜੀ ਜਾਂਦੇ ਜੀ ਗੱਲ ਕਰੀਏ, ਪੰਜਾਬ ਦੇ ਬਹੁਤੇ ਜਿਹੜੇ MP ਆ ਉਹਨਾਂ ਨੇ ਸਿਹਤ ਸੇਵਾਵਾਂ ਦੀ ਥਾਂ 'ਤੇ ਸ਼ਮਸ਼ਾਨ ਘਾਟਾਂ ਦੇ ਲਈ ਵੱਧ ਗ੍ਰਾਂਟਾਂ ਦਿੱਤੀਆਂ। ਜੀ ਇਹ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਰਾਜ ਸਭਾ ਦੇ ਮੈਂਬਰ ਨੇ, ਅਜੀਬ ਗੱਲ ਹੈ ਜੀ, ਉਹਨਾਂ ਨੇ ਬਹੁਤੇ ਜਿਹੜੇ ਫੰਡ ਆ ਉਹ ਸ਼ਮਸ਼ਾਨ ਘਾਟ ਦੇ ਵਾਸਤੇ ਹੀ ਜਿਹੜੇ ਆ ਜੀ ਉਹ ਦਿੱਤੇ ਨੇ। ਸ਼ਮਸ਼ਾਨ ਘਾਟਾਂ ਨੂੰ ਸਵਾਰਨ ਦੇ ਵਾਸਤੇ ਗ੍ਰਾਂਟਾਂ ਦੀ ਝੜੀ ਜਿਹੜੀ ਆ ਜੀ ਉਹ ਲਾਤੀ ਹੈ। ਸਿਹਤ ਸੇਵਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜੀ, ਇੱਕ ਮੈਂਬਰ ਪਾਰਲੀਮੈਂਟ ਨੂੰ ਛੱਡ ਕੇ। ਜਿਹੜੇ ਸਾਬਕਾ MP ਸੁਖਦੇਵ ਸਿੰਘ ਲਿਬੜਾ ਨੇ 2004-05 ਤੋਂ ਲੈ ਕੇ 14-15 ਤੱਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਮਸ਼ਾਨ ਘਾਟਾਂ ਨੂੰ 7.5 ਕਰੋੜ ਤੋਂ ਉੱਪਰ ਜਿਹੜਾ ਜੀ ਉਹ ਦੇ ਦਿੱਤਾ। ਸਿਹਤ ਸੇਵਾਵਾਂ ਦੇ ਵਾਸਤੇ ਉਹਨਾਂ ਨੇ 40 ਲੱਖ ਰੁਪਈਆ ਸਿਰਫ ਦਿੱਤਾ ਜੀ। ਰਾਜ ਸਭਾ ਮੈਂਬਰ ਮਨੋਹਰ ਸਿੰਘ ਗਿੱਲ ਹੋਰਾਂ ਨੇ ਸ਼ਮਸ਼ਾਨ ਘਾਟਾਂ ਲਈ ਜ਼ਿਲ੍ਹਾ ਤਰਨਤਾਰਨ ਦੇ ਵਿੱਚ 8 ਕਰੋੜ ਦੇ ਕਰੀਬ ਜਿਹੜਾ ਜੀ ਫੰਡ ਵੰਡ ਦਿੱਤੇ, ਜਦੋਂ ਕਿ ਸਿਹਤ ਸੇਵਾਵਾਂ ਲਈ 42 ਲੱਖ ਦੀ ਗ੍ਰਾਂਟ ਹੀ ਦਿੱਤੀ। ਮਨੋਹਰ ਸਿੰਘ ਗਿੱਲ ਹੋਰੀ ਪੜ੍ਹੇ ਲਿਖੇ ਜਿਹੜੇ ਜੀ ਉਹ ਵਿਅਕਤੀ ਨੇ, ਉਹਨਾਂ ਦੀ ਸੋਚ ਵੀ ਇੱਥੇ ਬਦਲੀ ਨਹੀਂ। ਸਿੱਖਿਆ ਦੇ ਖੇਤਰ ਦੇ ਵਾਸਤੇ ਉਹਨਾਂ ਨੇ ਜਿਹੜਾ ਜੀ 18 ਕਰੋੜ ਦਾ ਫੰਡ ਵੀ ਜਿਹੜਾ ਜੀ ਉਹ ਜਾਰੀ ਕੀਤਾ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਸਿਹਤ ਸਹੂਲਤਾਂ ਦੇ ਵਾਸਤੇ ਧੇਲਾ ਵੀ ਨਹੀਂ ਦਿੱਤਾ, ਜਦੋਂ ਕਿ ਸ਼ਮਸ਼ਾਨ ਘਾਟਾਂ ਦੇ ਵਾਸਤੇ 32 ਲੱਖ ਰੁਪਏ ਦੇ ਕਰੀਬ ਫੰਡ ਜਿਹੜੇ ਆ ਜੀ ਉਹ ਦੇ ਦਿੱਤੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਿਹਤ ਸੇਵਾਵਾਂ ਦੇ ਵਾਸਤੇ 1 ਲੱਖ ਰੁਪਈਆ ਦਿੱਤਾ, ਸ਼ਮਸ਼ਾਨ ਘਾਟਾਂ ਦੇ ਵਾਸਤੇ 2.25 ਕਰੋੜ ਰੁਪਈਆ ਦਿੱਤਾ ਜੀ। ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਨੇ ਸਿਹਤ ਸਹੂਲਤਾਂ ਲਈ 8 ਲੱਖ ਤੇ ਸ਼ਮਸ਼ਾਨ ਘਾਟਾਂ ਦੇ ਵਾਸਤੇ
ਪੌਣੇ 2 ਕਰੋੜ ਰੁਪਏ ਦੇ ਕਰੀਬ ਜਿਹੜੇ ਆ ਜੀ ਉਹ ਵੰਡੇ। ਇਹੀ ਹਾਲ ਪ੍ਰੇਮ ਸਿੰਘ ਚੰਦੂ ਮਾਜਰਾ ਦਾ, ਜਿਨ੍ਹਾਂ ਨੇ ਜ਼ਿਲ੍ਹਾ ਮੋਹਾਲੀ ਨੂੰ ਸਿਹਤ ਸੇਵਾਵਾਂ ਲਈ ਕੋਈ 12.5 ਲੱਖ ਰੁਪਇਆ ਦਿੱਤਾ। ਸ਼ਮਸ਼ਾਨ ਘਾਟਾਂ ਦੇ ਵਾਸਤੇ ਉਹਨਾਂ ਨੇ 1.5 ਕਰੋੜ ਤੋਂ ਉੱਪਰ ਜਿਹੜਾ ਜੀ ਉਹ ਦੇ ਦਿੱਤਾ। ਰਵਨੀਤ ਸਿੰਘ ਬਿੱਟੂ ਵੀ ਪਿੱਛੇ ਨਹੀਂ ਗਾ ਜੀ, ਉਹਨੇ ਮੋਹਾਲੀ ਦੇ ਵਿੱਚ ਸ਼ਮਸ਼ਾਨ ਘਾਟਾਂ ਦੇ ਵਾਸਤੇ 1.25 ਕਰੋੜ ਦੇ ਕਰੀਬ ਫੰਡ ਜਾਰੀ ਕੀਤੇ, ਜਦੋਂ ਕਿ ਸਿਹਤ ਸਹੂਲਤਾਂ ਦੇ ਵਾਸਤੇ ਉਹ 2.5 ਲੱਖ ਰੁਪਇਆ ਹੀ ਦੇ ਸਕਿਆ ਜੀ। ਅਕਾਲੀ MP ਸ਼ੇਰ ਸਿੰਘ ਘਬਾਇਆ ਨੇ ਸਿਹਤ ਸੇਵਾਵਾਂ ਦੇ ਵਾਸਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕੋਈ ਪੈਸਾ ਨਹੀਂ ਦਿੱਤਾ ਜੀ। ਸ਼ਮਸ਼ਾਨ ਘਾਟਾਂ ਦੇ ਵਾਸਤੇ ਉਹਨੇ 68 ਲੱਖ ਰੁਪਇਆ ਜਿਹੜਾ ਜੀ ਉਹ ਦੇਤਾ। ਘਬਾਇਆ ਸਾਹਿਬ ਦਾ ਇਹ ਕਹਿਣਾ ਜੀ ਕਿ ਸਿਹਤ ਸੇਵਾਵਾਂ ਲਈ ਗ੍ਰਾਂਟਾਂ ਲੈਣ ਦੀ ਲੋਕਾਂ ਦੇ ਵਿੱਚ ਮੰਗ ਹੀ ਹੈ ਨਹੀਂ ਗੀ ਜੀ, ਔਰ ਉਹ ਸ਼ਮਸ਼ਾਨ ਘਾਟਾਂ ਦੇ ਵਾਸਤੇ ਜ਼ਿਆਦਾ ਜਿਹੜਾ ਜੀ ਉਹ ਪੈਸਾ ਮੰਗਦੇ ਨੇ। ਹੁਣ ਪਤਾ ਨਹੀਂ ਜੀ ਇਹ ਉਹਨਾਂ ਨੇ ਕਿੱਥੋਂ ਕੱਢਿਆ ਜੀ, ਕਿੱਥੇ ਲੋਕਾਂ ਨੂੰ ਪੁੱਛ ਕੇ ਕਿੱਥੇ ਦਿੱਤਾ ਜਾਂਦਾ ਜੀ। ਇਹਦੇ ਵਿੱਚ ਕੋਈ MP ਜਿਹੜਾ ਨਾ ਜੀ ਉਹ ਪਿੱਛੇ ਨਿਗਾ। ਅਵਿਨਾਸ਼ ਰਾਏ ਖੰਨਾ ਜਿਹੜਾ ਲੈ ਲਓ ਹੁਸ਼ਿਆਰਪੁਰ ਦੇ ਵਿੱਚ, ਉਹਨੇ ਵੀ ਸ਼ਮਸ਼ਾਨ ਘਾਟਾਂ ਦੇ ਉੱਤੇ ਪੈਸੇ ਜਿਹੜੇ ਜੀ ਮੈਕਸੀਮਮ ਦਿੱਤੇ ਨੇ। ਹਰਸਿਮਰਤ ਕੌਰ ਬਾਦਲ ਨੇ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜੇ ਆ ਜੀ ਸ਼ਮਸ਼ਾਨ ਘਾਟਾਂ ਦੇ ਵਾਸਤੇ ਪੈਸੇ ਦਿੱਤੇ ਨੇ। ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਵੀ ਸ਼ਮਸ਼ਾਨ ਘਾਟਾਂ ਦੇ ਵਾਸਤੇ ਪੈਸੇ ਜਿਹੜੇ ਉਹ ਜ਼ਿਆਦਾ ਦਿੱਤੇ ਨੇ। ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਜ਼ਰੂਰ ਜਿਹੜਾ ਜੀ ਉਹਦੀ ਝੰਡੀ ਹੈ, ਕਿਉਂਕਿ ਉਹਨੇ ਸਿਹਤ ਸੇਵਾਵਾਂ ਦੇ ਵਾਸਤੇ ਕੋਈ ਕਰੀਬ 34 ਲੱਖ ਰੁਪਇਆ ਵੰਡਿਆ, ਜਦੋਂ ਕਿ ਸ਼ਮਸ਼ਾਨ ਘਾਟ ਦੇ ਵਾਸਤੇ ਉਹਨੇ ਸਿਰਫ 40,000 ਰੁਪਏ ਜਿਹੜੇ ਆ ਜੀ ਉਹ ਦਿੱਤੇ ਆ। ਜੀ ਬਿਲਕੁਲ। ਤੇ ਜੇ ਇਸ ਦੇ ਨਾਲ ਦੂਸਰੇ MP ਵੀ ਸਿਹਤ ਸੇਵਾਵਾਂ ਦੇ ਵੱਲ ਇੰਨਾ ਫੰਡ ਦੇਣ ਤਾਂ ਸ਼ਾਇਦ ਸ਼ਮਸ਼ਾਨ ਘਾਟ ਨੂੰ ਫੰਡ ਦੇਣ ਦੀ ਲੋੜ ਹੀ ਨਾ ਪਵੇ। ਤੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਬਰਾਂ ਦੇ ਨਾਲ ਤੁਸੀਂ ਸਾਨੂੰ ਜਾਣੂ ਕਰਵਾਇਆ। ਤੇ ਜਾਂਦੇ ਜਾਂਦੇ ਅੱਜ ਦਾ ਅੱਜਨਾਮਾ ਜੀ ਕਿ ਸਿੱਖਾਂ ਲੰਡਨ ਦੇ ਵਿੱਚ ਨੇ ਲਾਏ ਲੰਗਰ, ਕਰਦੇ ਕੰਮ ਉਹ ਪਏ ਹਨ ਨੇਕ ਭਾਈ ਜੀ। ਸਿੱਖਾਂ ਲੰਡਨ ਦੇ ਵਿੱਚ ਨੇ ਲਾਏ ਲੰਗਰ, ਕਰਦੇ ਕੰਮ ਉਹ ਪਏ ਹਨ ਨੇਕ ਭਾਈ। ਲੋੜਵੰਦਾਂ ਦੀ ਲੱਗ ਫਿਰ ਲਾਈਨ ਜਾਂਦੀ, ਨਹੀਂ ਜਿਨ੍ਹਾਂ ਦੀ ਹੋਰ ਕੋਈ ਟੇਕ ਭਾਈ ਜੀ। ਰੋਟੀ ਦਾਲ ਦਾ ਲੰਗਰ ਹੈ ਆਮ ਹੁੰਦਾ, ਦਿੰਦੇ ਪਾਸਤਾ ਬੀਨ ਕੁਝ ਕੇਕ ਭਾਈ। ਇਹ ਹੈ ਜਾਪ ਦੀ ਅਸਲ ਤਾਂ ਕਾਰ ਸੇਵਾ, ਨਾ ਹੀ ਓਲਾ ਤੇ ਨਹੀਂ ਹੈ ਫੇਕ ਭਾਈ ਜੀ। ਜਿਹੜਾ ਲੰਗਰ ਖਡੂਰੋਂ ਸੀ ਸ਼ੁਰੂ ਹੋਇਆ, ਗਈ ਪਹੁੰਚ ਹੈ ਪਿਰਤ ਵਲੈਤ ਭਾਈ ਜੀ। ਜਿਹੜਾ ਲੰਗਰ ਖਡੂਰੋਂ ਸੀ ਸ਼ੁਰੂ ਹੋਇਆ, ਗਈ ਪਹੁੰਚ ਹੈ ਪਿਰਤ ਵਲਾਇਤ ਭਾਈ। ਬਿਨਾਂ ਧਰਮ ਦੇ ਫਰਕ ਤੋਂ ਵੰਡ ਖਾਈਏ, ਏਦੂ ਚੰਗੀ ਨਹੀਂ ਹੋਰ ਰਵਾਇਤ ਭਾਈ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ 8:30 ਵਜੇ ਸੋਮਵਾਰ ਅਤੇ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ। ਇਸੇ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ, ਮਿਲਦੇ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।